ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਯੂਐਸ ਦੇ ਦੁਆਰਾ ਮਿਆਂਮਾਰ ਦੀ ਜਿਹੜੀ ਫੌਜ ਆ, ਉਹਨਾਂ ਦੇ ਖਿਲਾਫ ਕਹਿੰਦੇ ਆ ਵੀ ਇੱਕ ਕਾਰਵਾਈ ਕੀਤੀ ਜਾ ਸਕਦੀ ਆ। ਇਹ ਐਲਾਨਿਆ ਜਾ ਸਕਦਾ ਹੈ ਵੀ ਮਿਆਂਮਾਰ ਦੀ ਜਿਹੜੀ ਆਰਮੀ ਆ, ਉਹਨਾਂ ਨੇ ਰੋਹਿੰਗਿਆ ਮੁਸਲਮਾਨਾਂ ਦੇ ਖਿਲਾਫ ਜੈਨੋਸਾਈਡ ਨਸਲ ਘਾਤ ਜਿਹੜੀ ਉਹ ਕੀਤੀ ਹੈਗੀ ਆ। ਪਿਛਲੇ ਕਈ ਸਾਲਾਂ ਤੋਂ ਆਪਾਂ ਇਹ ਹੁਣ ਸੁਣਦੇ ਆ ਰਹੇ ਆ ਵੀ ਉੱਥੇ ਦੀ ਇਸ ਮਾਈਨੋਰਿਟੀ, ਮੁਸਲਿਮ ਮਾਈਨੋਰਿਟੀ ਰੋਹਿੰਗਿਆ ਮੁਸਲਮਾਨ ਆ, ਉਹਨਾਂ ਨੂੰ ਉੱਥੋਂ ਖਦੇੜਿਆ ਜਾ ਰਿਹਾ ਹੈ, ਉਹਨਾਂ ਦੇ ਘਰ-ਬਾਰ ਜਿਹੜੇ ਤੋੜੇ ਜਾ ਰਹੇ ਆ ਤੇ ਇਹਨਾਂ ਦਾ ਕਤਲ-ਓ-ਗਾਰਤ ਜਿਹੜੀ ਉਹ ਹੋਈ ਆ। ਸੋ ਬਹੁਤ ਸਾਰੇ ਜਿਹੜੇ ਰਾਈਟ ਗਰੁੱਪਸ ਹੈਗੇ ਆ, ਉਹਨਾਂ ਨੇ ਇਸ ਜਿਹੜੇ ਕਤਲੇਆਮ ਆ ਉਸ ਨੂੰ ਜੈਨੋਸਾਈਡ ਜਿਹੜਾ ਆ ਆਖਣ ਦੇ ਲਈ ਕਈ ਮਤੇ ਜਿਹੜੇ ਉਹ ਪਾਏ ਆ। ਕਹਿੰਦੇ ਵੀ ਉਹਨਾਂ ਦੇ ਹਜ਼ਾਰਾਂ ਹੀ ਲੱਖਾਂ ਹੀ ਲੋਕ ਆ ਉੱਥੋਂ ਕੱਢ ਦਿੱਤੇ ਗਏ ਨੇ ਮਿਆਂਮਾਰ ਦੇ ਵਿੱਚੋਂ। ਬਾਈਡਨ ਪ੍ਰਸ਼ਾਸਨ ਦੇ ਦੁਆਰਾ ਕਹਿੰਦੇ ਆ ਵੀ ਇਹ ਫਾਰਮਲ ਤੌਰ ਦੇ ਉੱਤੇ ਇਹ ਐਲਾਨਿਆ ਜਾ ਸਕਦਾ ਵੀ ਮਿਆਂਮਾਰ ਦੀ ਮਿਲਟਰੀ ਨੇ ਜੈਨੋਸਾਈਡ ਕਮਿਟ ਕੀਤਾ ਹੈਗਾ ਆ। ਉਹ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਇਹ ਜੈਨੋਸਾਈਡ ਕਮਿਟ ਕੀਤਾ ਜਾ ਰਿਹਾ ਜਦ ਨੋਬਲ ਪੀਸ ਪੁਰਸਕਾਰ ਜੇਤੂ ਜਿਹੜੀ ਸੀਗੀ ਉਹ ਸੱਤਾ ਦੇ ਵਿੱਚ ਸੀਗੀ। ਉਸ ਤੋਂ ਬਾਅਦ ਦੇ ਵਿੱਚ ਜੀ, ਸੱਤਾ ਪਰਿਵਰਤਨ ਉੱਥੇ ਹੋਇਆ ਆ। ਫੌਜ ਨੇ ਉੱਥੇ ਕਬਜ਼ਾ ਜਿਹੜਾ ਉਹ ਕਰ ਲਿਆ, ਉਸ ਨੂੰ ਖੁਦ ਨੂੰ ਬੀਬੀ ਨੂੰ ਜਿਹੜਾ ਆ ਉਹ ਜੇਲ੍ਹ ਦੇ ਵਿੱਚ ਵੀ ਰੱਖਿਆ ਆ। ਪਰ ਹੁਣ ਤੱਕ ਕਹਿੰਦੇ ਆ ਵੀ 7 ਲੱਖ ਤੋਂ ਵੱਧ 2017 ਅਗਸਤ 2017 ਤੋਂ ਬਾਅਦ 7 ਲੱਖ ਤੋਂ 1 ਮਿਲੀਅਨ ਦੇ ਦਰਮਿਆਨ ਜਿਹੜੇ ਮੁਸਲਿਮ ਰੋਹਿੰਗਿਆ ਲੋਕ ਨੇ ਉਹਨਾਂ ਨੂੰ ਮਿਆਂਮਾਰ ਦੇ ਵਿੱਚੋਂ ਕੱਢ ਦਿੱਤਾ ਗਿਆ ਆ ਤੇ ਉਹ ਬੰਗਲਾਦੇਸ਼ ਦੇ ਵਿੱਚ ਗਏ ਨੇ। ਕੁਛ ਭਾਰਤ ਦੇ ਵਿੱਚ ਵੀ ਰੈਫਿਊਜੀ ਬਣ ਕੇ ਜਿਹੜੇ ਉਹ ਗਏ ਸੀ। ਇਹ ਬੁੱਧਿਸਟ ਮੈਜੋਰਟੀ ਮੁਲਕ ਹੈਗਾ ਆ ਜੀ। ਮਿਆਂਮਾਰ। ਸੋ ਬਹੁਤ ਵਾਰ ਕਹਿੰਦੇ ਵੀ ਬੁੱਧਿਸਟ ਪੀਸਫੁਲ ਹੁੰਦੇ ਆ। ਸੋ ਹੁਣ ਤੁਸੀਂ ਦੇਖ ਲਓ ਵੀ ਬਰਮਾ, ਜਿਸ ਦਾ ਨਾਮ ਅੱਜ-ਕੱਲ੍ਹ ਮਿਆਂਮਾਰ ਆ, ਇਹ ਬੋਧੀਆਂ ਦਾ ਦੇਸ਼ ਹੈਗਾ ਆ। ਸੋ ਐਡਾ ਜ਼ੁਲਮ ਉੱਥੇ ਹੋ ਰਿਹਾ ਹੈ। ਯੂਐਸ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਨੇ ਪਬਲਿਕਲੀ ਅਨਾਊਂਸ ਕੀਤਾ ਹੈ ਵੀ ਹਿਊਮਨ ਰਾਈਟਸ ਗਰੁੱਪਸ ਜੋ ਬਹੁਤ ਸਾਲਾਂ ਤੋਂ ਕਹਿ ਰਹੇ ਸੀ ਵੀ ਇਸ ਨੂੰ ਇੱਕ ਜੈਨੋਸਾਈਡ ਅਨਾਊਂਸ ਕੀਤਾ ਜਾਵੇ, ਉਹ ਹੁਣ ਯੂਐਸ ਹੋਲੋਕਾਸਟ ਮੈਮੋਰੀਅਲ ਮਿਊਜ਼ੀਅਮ ਜਿਹੜੀ ਵਾਸ਼ਿੰਗਟਨ ਡੀਸੀ ਆ, ਉੱਥੇ ਅੱਜ ਅਨਾਊਂਸ ਕਰਨਗੇ। ਸੋ ਹਿਊਮਨ ਰਾਈਟਸ ਗਰੁੱਪ ਕਹਿੰਦੇ ਵੀ ਫਾਈਨਲੀ ਬਹੁਤ ਸਾਲਾਂ ਬਾਅਦ ਸਾਡੀ ਸੁਣੀ ਗਈ ਆ। ਜਦੋਂ ਤੋਂ ਅਸੀਂ ਕਹਿ ਰਹੇ ਹਾਂ ਵੀ ਉੱਥੇ ਇੰਨੇ ਮਾਸ ਰੇਪ ਹੋ ਰਹੇ ਆ, ਕਤਲੋ-ਗਾਰਦ ਹੋ ਰਹੀ ਆ, ਮੁਸਲਮਾਨਾਂ ਨੂੰ ਕੱਢ ਕੇ ਜਿਹੜਾ ਹੈ ਉਹ ਸ਼ਹਿਰ ਚੋਂ ਤੇ ਉਸ ਮੁਲਕ ਚੋਂ ਬੰਗਲਾਦੇਸ਼ ਤੇ ਜਿਹੜਾ ਮਿਆਂਮਾਰ ਆ ਉਹਦੇ ਬਾਰਡਰ ਦੇ ਉੱਤੇ ਰੱਖਿਆ ਗਿਆ ਆ, ਮਾਸ ਕਿਲਿੰਗਸ ਹੋਈ ਹੈਗੀ ਆ। ਸੋ ਇਸ ਦੇ ਜੈਨੋਸਾਈਡ ਅਨਾਊਂਸ ਕਰਨ ਤੋਂ ਬਾਅਦ ਹੋ ਸਕਦਾ ਵੀ ਉੱਥੇ ਦੀ ਜਿਹੜੀ ਸਰਕਾਰ ਆ ਉਹ ਕੁਛ ਨਾ ਕੁਛ ਇਹਦੇ ਤੇ ਐਕਟ ਕਰੇ। ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਜਿਸ ਟਾਈਮ ਦੇ ਉੱਤੇ ਨੋਬਲ ਪੀਸ ਪ੍ਰਾਈਜ਼ ਵਿਨਰ ਜਿਹੜੀ ਬੀਬੀ ਸੀ, ਉਸ ਦੇ ਅੰਡਰ ਇਹ ਮਿਲਟਰੀ ਕੰਮ ਕਰਦੀ ਸੀ। ਹੁਣ ਤਾਂ ਉਹਨੂੰ ਵੀ ਉਹਨੇ ਅਰੈਸਟ ਕੀਤਾ ਹੋਇਆ ਹੈਗਾ। ਸੋ ਇਹ ਬਹੁਤ ਹੀ ਮਾੜਾ, ਕਿਤੇ ਵੀ ਜਿਹੜਾ ਜ਼ੁਲਮ ਹੁੰਦਾ ਆ, ਜੈਨੋਸਾਈਡ ਹੁੰਦਾ ਆ, ਉਹਦੇ ਅਗੇਂਸਟ ਸਾਰਿਆਂ ਨੂੰ ਆਵਾਜ਼ ਚੁੱਕਣੀ ਚਾਹੀਦੀ ਆ। ਸਿੱਖ ਤਾਂ ਆਪ 1984 ਤੋਂ ਕਿੰਨਾ ਰੌਲਾ ਪਾ ਰਿਹਾ ਵੀ ਸਾਡਾ ਕਤਲੇਆਮ ਕੀਤਾ ਗਿਆ ਉਸ ਟਾਈਮ ਦੀ ਸਰਕਾਰ ਵੱਲੋਂ, ਵੀ ਸਾਰੀ ਦੁਨੀਆ ਨੂੰ ਸਿੱਖਾਂ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਹੈਗਾ ਆ।